ਅਲੀਪੁਰ ਸੈਦਾ ਹੈ ਨਾ। ਹਾਂ ਉੱਥੇ ਵੱਢੀ ਗਈ ਅੱਛਾ ਜੀ 1000 ਦੇ ਵਿੱਚ ਕੱਢ ਕੇ। ਅੱਛਾ ਜੀ ਪੈਸੇ ਵੀ ਉਹਨੂੰ ਦਿੱਤੇ ਗਰਾ ਕੇ, ਹੂੰ ਪਰ ਨਾ ਭਾਈ ਉਹ ਦੇਖੋ ਜੀ ਉਹ ਮਾਇਆ ਆਪਿਆ ਉਹਨਾਂ ਅੱਗੇ ਗੱਡੀ ਖਲਾਰ ਲੈ। ਅੱਛਾ ਠੀਕ ਹੈ ਜੀ। ਤੇ ਇਹ ਇਹਦੀ ਇਮਾਰਤ ਹੁਣ ਤੁਹਾਨੂੰ ਦੱਸਨੇ ਉੱਤੇ ਲਿਖਿਆ ਕੀ ਹੈ। ਇਹ ਇਹਦਾ ਹੱਥ ਨਾ ਇਹ ਸਿਗਨਲ ਡਾਊਨ ਕਰਨ ਵਾਲਾ ਜਿਹੜਾ ਨਾ ਲੱਗਿਆ, ਇਹ ਦੇਖੋ। ਠੀਕ ਹੈ ਜੀ। ਅੱਗੇ ਤੁਸੀਂ ਦੇਖਿਆ ਹੋਣਾ ਕਿ ਜਾਂ ਤੇ ਇੱਕ ਉਹ ਝਕੜੀ ਜੀ ਹੁੰਦੀ ਹੈ ਜਿਹਨੂੰ ਘੁਮਾਇਆ ਜਾਂਦਾ ਹੈ ਤੇ ਸਿਗਨਲ ਡਾਊਨ ਜਾਂ ਅਪ ਕੀਤਾ ਜਾਂਦਾ ਹੈ, ਤੇ ਜਾਂ ਹੁੰਦਾ ਹੈ ਉਹ ਲੀਵਰ ਜਿਹੜਾ ਕਿ ਖਿੱਚਿਆ ਜਾਂਦਾ ਜ਼ੋਰ ਦੇ ਨਾਲ। ਲੇਕਿਨ ਇਹ ਤੁਹਾਨੂੰ ਇੱਕ ਐਸੀ ਚੀਜ਼ ਵਿਖਾਲੀ ਹੈ ਕਿ ਛੋਟਾ ਸਟੇਸ਼ਨ ਇਹਨੂੰ ਟੇਸ਼ ਨਹੀਂ ਆਉਂਦੇ ਸਨ। ਇਹ ਦੇਖੋ, ਇਹ ਇਹਦੇ ਲੀਵਰ ਨੇ। ਅੱਛਾ ਹੁਣ ਤੁਹਾਨੂੰ ਦੱਸਦੇ ਰੇਲਵੇ ਸਟੇਸ਼ਨ ਹੈ ਕਿੱਥੇ। ਉਹ ਸੀਮੈਂਟ ਦੀ ਤਖਤੀ ਜਿਹੜੀ ਇਸ ਤਰ੍ਹਾਂ ਇੱਥੇ ਲੱਗੀ ਹੁੰਦੀ ਸੀ ਪਲੇਟਫਾਰਮ ਦੇ ਉੱਤੇ, ਉੱਤੇ ਲਿਖਿਆ ਹੁੰਦਾ ਸੀ ਸਟੇਸ਼ਨ ਦਾ ਨਾਂ, ਤੇ ਹਾਲੇ ਵੀ ਲਿਖਿਆ ਤਾਂ ਅਲੀਪੁਰ ਸੈਦਾਂ ਸ਼ਰੀਫ। ਹਾਏ 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 ਦੇਖੋ ਜਨਾਬ, ਹੁਣ ਦਰਵਾਜ਼ੇ ਵੀ ਜਿਹੜੇ ਨੇ ਉਹ ਵੀ ਟੁੱਟ ਗਏ ਨੇ। ਅੰਦਰੋਂ ਹੁਣ ਕਿ ਤਬੂੜੀ ਨਾਲ ਲੜ ਜੇ। ਮੈਂ ਤਬੂੜੀਆਂ ਕੋ ਬੜਾ ਡਰ ਲੱਗਦਾ। ਇੱਕ ਦੌਰ 'ਚ ਬੜੀਆਂ ਤਬੂੜੀਆਂ ਮੈਂ ਲੜਾਈਆਂ ਨੇ ਇਹੋ ਜਿਹੀਆਂ ਖੰਡਰਾਂ 'ਚ ਵੜ ਕੇ। ਇੱਕ ਸਿੱਖ ਬਜ਼ੁਰਗ ਨੇ ਆਖਿਆ ਕਿ 1947 ਵੇਲੇ ਜਦੋਂ ਪਾਕਿਸਤਾਨ ਛੱਡ ਕੇ ਇੰਡੀਆ ਚੱਲੇ ਸਾਂ ਤੇ ਅਲੀਪੁਰ ਸੈਦਾਂ ਰੇਲਵੇ ਸਟੇਸ਼ਨ ਤੇ ਅਸੀਂ ਟ੍ਰੇਨ ਤੇ ਜਦੋਂ ਆਏ, ਸਾਡੀ ਟ੍ਰੇਨ ਰੋਕ ਲਈ ਗਈ। ਉਸ ਤੋਂ ਬਾਅਦ ਫਿਰ ਕੀ ਹੋਇਆ, ਯਾਨੀ ਕਿ ਲੁੱਟਮਾਰ ਕੀਤੀ ਗਈ ਔਰ ਥੋੜੀ ਜਿਹੀ ਝੜਫਾਂ ਵੀ ਹੋਈਆਂ ਜੱਥਿਆਂ ਦੇ ਨਾਲ, ਤੇ ਇੱਥੋਂ ਫਿਰ ਟ੍ਰੇਨ ਕਾਫੀ ਦੇਰ ਰੁਕੀ ਰਹੀ ਔਰ ਉਸ ਤੋਂ ਬਾਅਦ ਫਿਰ ਜਿਹੜੀ ਟ੍ਰੇਨ ਅੱਗੇ ਨਾਰੋਵਾਲ, ਜੱਸੜ, ਡੇਰਾ ਬਾਬਾ ਨਾਨਕ ਤੇ ਅੰਮ੍ਰਿਤਸਰ ਨੂੰ ਚਲੀ ਗਈ। ਉਹਨਾਂ ਅਲੀਪੁਰ ਸੈਦਾਂ ਸਟੇਸ਼ਨ ਦਾ ਨਾਂ ਲਿਆ ਔਰ ਮੈਂ ਫਿਰ ਸੋਚਿਆ ਕਿ ਚਲੋ ਅਲੀਪੁਰ ਸੈਦਾਂ ਸਟੇਸ਼ਨ ਦੀ ਵੀਡੀਓ ਬਣਾਉਣੇ ਕਿ ਅੱਜ ਕਿਸ ਸਾਲ ਦੇ ਚ, ਤੇ ਵੀਡੀਓ ਨਾਲ ਤੁਸੀਂ ਜੁੜੇ ਰਹਿਣਾ। ਅੱਛਾ, ਇਸ ਰੇਲਵੇ ਸਟੇਸ਼ਨ ਦੇ ਕੋਲ ਕੋਈ ਆਬਾਦੀ ਨਹੀਂ ਹੈਗੀ। ਤੁਸੀਂ ਦੇਖ ਸਕਦੇ ਹੋ ਬਿਲਕੁਲ ਦੂਰ ਦਰਾਜ਼ ਇੱਕ ਕਮਰੇ ਦਾ ਰੇਲਵੇ ਸਟੇਸ਼ਨ ਤੁਹਾਨੂੰ ਖੇਤਾਂ ਦੇ ਵਿੱਚੋਂ ਨਜ਼ਰ ਆ ਰਿਹਾ ਹੈ, ਜਿਹਦੇ ਕੋਲ ਅਸੀਂ ਜਾ ਰਹੇ ਹਾਂ। ਅਲੀਪੁਰ ਸੈਦਾਂ ਸ਼ਰੀਫ ਰੇਲਵੇ ਸਟੇਸ਼ਨ ਹੈ। ਔਰ ਤੁਸੀਂ ਅਗਰ ਪੁਰਾਣੇ ਬੰਦੇ ਜਿਹੜੇ ਕਿ ਹਿੰਦੂ ਜਾਂ ਸਿੱਖ ਨੇ ਉਹਨਾਂ ਨਾਲ ਜ਼ਿਕਰ ਕਰੋਗੇ ਨਾ, ਤੇ ਉਹ ਇਸ ਪਿੰਡ ਤੇ ਇਸ ਸਟੇਸ਼ਨ ਨੂੰ ਬੜੀ ਅੱਛੀ ਤਰ੍ਹਾਂ ਵਾਕਫ ਹੋਣਗੇ। ਤੇ ਅਸੀਂ ਹੁਣ ਪਹੁੰਚ ਗਏ ਹਾਂ ਬਿਲਕੁਲ ਸਟੇਸ਼ਨ ਦੇ ਕੋਲ ਔਰ ਕਰਨੇ ਆ ਜਾ ਕੇ ਜਨਾਬ ਤੁਹਾਡਾ ਇਹਦਾ ਪੂਰਾ ਨਜ਼ਾਰਾ, ਤੇ ਅੰਦਰੋਂ ਫਿਰ ਤੁਹਾਨੂੰ ਵਿਖਾਲਨੇ ਆ ਕਿ ਅੱਜ ਜੇ ਸਟੇਸ਼ਨ ਜਿਹੜਾ ਨਾ ਇਹ ਦੁਖੀ ਯਾਦਾਂ ਦਾ ਸਟੇਸ਼ਨ ਕਿਸ ਹਾਲ 'ਚ, ਔਰ ਯਕੀਨਨ ਇਹ ਪੂਰਾ ਇੱਕ ਭੂਤ ਬੰਗਲਾ ਬਣ ਚੁੱਕਿਆ ਹੈ। ਤੇ ਇਹ ਆ ਗਏ ਜਨਾਬ ਅਸੀਂ ਇੱਥੇ। ਇਹ ਸਟੇਸ਼ਨ ਤੁਹਾਨੂੰ ਅੱਜ ਅੰਦਰੋਂ ਵਿਖਾਲਨੇ ਆ। ਇਹਦਾ ਨਾਂ ਕੀ ਹੈ ਔਰ ਕਿੱਥੇ ਵਾਕਿਆ ਹੈ। 1947 ਦੀਆਂ ਦੁਖੀ ਯਾਦਾਂ ਨਾਲ ਜੁੜੀਆਂ ਕਹਾਣੀਆਂ ਵੀ ਇਸ ਸਟੇਸ਼ਨ ਦੇ ਨਾਲ ਮਨਸੂਬ ਨੇ। ਚਲੋ ਅੰਦਰ ਆ ਗਏ ਜਨਾਬ ਅਸੀਂ ਟਿਕਟ ਘਰ ਵਾਲੀ ਜਗ੍ਹਾ ਦੇ ਉੱਤੇ, ਤੇ ਤੁਹਾਨੂੰ ਦੱਸਦੇ ਆ ਕਿ ਇਹ ਦੇਖੋ ਤੁਸੀਂ ਉਜੜਿਆ ਟਿਕਟ ਘਰ ਦੋਸਤੋ। ਇਹ ਦੇਖੋ ਸਟੇਸ਼ਨ ਮਾਸਟਰ ਦਾ ਕਮਰਾ ਤੇ ਟਿਕਟ ਘਰ। ਇੱਥੇ ਕਿਰਾਇਆਨਾਮਾ ਤੇ ਸਟੇਸ਼ਨਾਂ ਦੇ ਨਾਂ ਲਿਖੇ ਹੁੰਦੇ ਸਨ। ਤੇ ਇਹ ਉਰਦੂ 'ਚ ਟਿਕਟ ਘਰ। ਇਧਰੋਂ ਦੀ ਮਾਈਆਂ ਬਾਬੇ ਟਿਕਟ ਲੈਣ ਵਾਸਤੇ ਇਹ ਇਧਰੋਂ ਦੀ ਇੱਥੇ ਅੰਦਰ ਜਾ ਸਕਦੇ ਸਨ ਜਾਂ ਇੱਥੇ ਵੀ ਖਲੋਂਦੇ ਸਨ। ਇਹ ਇਸ ਤਰ੍ਹਾਂ ਠੀਕ ਹੈ ਜੀ। ਤੇ ਟਿਕਟ ਲੈ ਕੇ ਤੇ ਇੱਧਰ ਨੂੰ ਪਲੇਟਫਾਰਮ ਤੇ ਇਹ ਖਵਾਤੀਨ ਵਾਸਤੇ ਅਲੱਗ ਇੰਤਜ਼ਾਮ ਸੀ ਪਰਦੇ ਦਾ, ਤੇ ਟਿਕਟ ਘਰ ਵੀ ਉਹਨਾਂ ਦਾ ਵੱਖਰਾ। ਇਹ ਜਿਹੜਾ ਪਹਿਲੇ ਟਿਕਟ ਘਰ ਤੁਹਾਨੂੰ ਦਿਖਾਇਆ, ਇਹ ਮੁਸਾਫਰਖਾਨਾ, ਤੇ ਇਹ ਆ ਗਿਆ ਇਹਦਾ ਪਲੇਟਫਾਰਮ। ਇਹ ਬਿਲਕੁਲ ਉਹੀ ਪੁਰਾਣਾ ਦਰਖਤ ਲੱਗਾ ਇਸ ਸਟੇਸ਼ਨ ਤੇ। ਇੱਕ ਉਹ ਪੁਰਾਣਾ ਦਰਖਤ ਹੈ, ਇੱਕ ਹੈ, ਤੇ ਬਾਕੀ ਦਰਖਤ ਜਿਹੜੇ ਨੇ ਉਹ ਕੋਈ ਐਡਾ ਕੋਈ ਖਾਸ ਪੁਰਾਣੇ ਨਹੀਂ। ਇਹ ਵੀ ਦੱਸਿਆ ਜਾਂਦਾ ਕਿ ਦੋ ਪੁਰਾਣੇ ਨੇ ਲੇਕਿਨ ਇਹ ਸੁੱਕ ਗਏ ਨੇ। ਠੀਕ ਹੈ ਜੀ। ਤੇ ਇਹ ਇਹਦੀ ਇਮਾਰਤ ਹੁਣ ਤੁਹਾਨੂੰ ਦੱਸਨੇ ਉੱਤੇ ਲਿਖਿਆ ਕੀ ਹੈ। ਹਾਂਜੀ, ਇਹ ਉੱਤੇ ਇੰਗਲਿਸ਼ 'ਚ ਲਿਖਿਆ ਅਲੀਪੁਰ ਸੈਦਾਂ ਸ਼ਰੀਫ, ਇੱਕ ਸਾਈਡ ਤੋਂ ਉਰਦੂ ਤੇ ਲਿਖਿਆ। ਠੀਕ ਹੈ ਜੀ। ਔਰ ਇਹ ਜਨਾਬ ਇਹਦਾ ਸਟੇਸ਼ਨ ਮਾਸਟਰ, ਉਹਦਾ ਕਮਰਾ ਜਿਹੜਾ ਕਦੀ ਬੜਾ ਹੀ ਖੂਬਸੂਰਤ ਹੁੰਦਾ ਸੀ ਅੱਜ ਉਜੜਿਆ। ਇਹ ਬਰਾਮਦਾ ਇਹਦਾ, ਤੇ ਇਧਰ ਬੱਤੀ ਗੋਦਾਮ ਤੇ ਤੇਲ ਗੋਦਾਮ। ਪਹਿਲਾਂ ਸਟੇਸ਼ਨ ਮਾਸਟਰ ਦਾ ਕਮਰਾ ਵੇਖਨੇ ਆ। ਹਾਏ 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 ਦੇਖੋ ਜਨਾਬ, ਹੁਣ ਦਰਵਾਜ਼ੇ ਵੀ ਜਿਹੜੇ ਨੇ ਉਹ ਵੀ ਟੁੱਟ ਗਏ ਨੇ। ਅੰਦਰੋਂ ਹੁਣ ਕਿ ਤਬੂੜੀ ਨਾਲ ਲੜ ਜੇ। ਮੈਂ ਤਬੂੜੀਆਂ ਕੋ ਬੜਾ ਡਰ ਲੱਗਦਾ। ਇੱਕ ਦੌਰ 'ਚ ਬੜੀਆਂ ਤਬੂੜੀਆਂ ਮੈਂ ਲੜਾਈਆਂ ਨੇ ਇਹੋ ਜਿਹੀਆਂ ਖੰਡਰਾਂ 'ਚ ਵੜ ਕੇ। ਇਹ ਦੇਖੋ ਇੱਥੇ ਸੀ ਜਿਹੜੀ ਹੈਗੀ ਏ ਤਿਜੋਰੀ, ਇੱਥੇ ਅੱਗ ਬੰਨ ਲਾ ਤਸ਼ਦਾਨ, ਤੇ ਇਹ ਸਟੇਸ਼ਨ ਮਾਸਟਰ ਦਾ ਕਮਰਾ। ਇੱਧਰ ਨੂੰ ਜਨਾਬ ਜਿਹੜਾ ਨਾ ਸਾਰਾ ਉਹ ਦੂਰ ਜਿਹੀ ਅਲੀਪੁਰ ਸੈਦਾਂ ਪਿੰਡ ਹੈਗਾ। ਠੀਕ ਹੈ ਨਾ। ਇਹ ਸਟੇਸ਼ਨ ਬਿਲਕੁਲ ਪੈਲੀਆਂ ਦੇ ਵਿੱਚ ਬਣਿਆ ਹੈ। ਇਹਦੇ ਆਸ-ਪਾਸ ਕੋਈ ਦੁਕਾਨ ਘਰ ਮੌਜੂਦ ਨਹੀਂ। ਠੀਕ ਹੈ ਨਾ। ਇਹ ਹੁਣ ਅਸੀਂ ਆ ਗਏ ਇਹਦੇ ਕਮਰੇ ਤੋਂ ਬਾਹਰ ਬਰਾਮਦੇ ਦੇ ਵਿੱਚ। ਇੱਧਰ ਹੈਗਾ ਬੱਤੀ ਗੋਦਾਮ ਤੇ ਤੇਲ ਗੋਦਾਮ। ਇਹਦੇ ਵਿੱਚ ਕੀ ਹੈਗਾ ਜੀ? ਕੁਛ ਵੀ ਨਾ। ਹਾਂਜੀ, ਇਹ ਇੱਕ ਹੌਦੀ ਜੀ ਬਣੀ ਹੈ ਔਰ ਇੱਕ ਅਲਮਾਰੀ, ਹੋਰ ਕੁਛ ਨਹੀਂ ਹੈਗਾ ਇੱਥੇ।
ਅੱਛਾ ਹੁਣ ਤੁਹਾਨੂੰ ਦੱਸਦੇ ਹਾਂ ਰੇਲਵੇ ਸਟੇਸ਼ਨ ਹੈ ਕਿੱਥੇ ਵੇ। ਇਹ ਰੇਲਵੇ ਸਟੇਸ਼ਨ ਜਦੋਂ ਸਿਆਲਕੋਟ ਤੋਂ ਨਾਰੋਵਾਲ ਨੂੰ ਟ੍ਰੇਨ ਜਾਂਦੀ ਹੈ, ਇਹ ਨਾਰੋਵਾਲ ਤੋਂ ਸਿਆਲਕੋਟ ਨੂੰ ਜਾਂਦੀ ਹੈ। ਇਹ ਉਸ ਰੇਲਵੇ ਟਰੈਕ ਦੇ ਉੱਤੇ ਵਾਕਿਆ ਹੈ, ਠੀਕ ਹੈ ਜੀ। ਇਹਦੇ ਇੱਕ ਸਾਈਡ ਤੇ ਕਿਲ੍ਹਾ ਸੋਭਾ ਸਿੰਘ, ਦੂਸਰੀ ਸਾਈਡ ਤੇ ਡੁਮਾਲਾ। ਔਰ ਜਿਹੜਾ ਅਲੀਪੁਰ ਸੈਦਾ ਪਿੰਡ ਹੈਗਾ ਏ ਉਹ ਇੱਥੋਂ ਕਾਫੀ ਦੂਰ ਹੈ। ਬਿਲਕੁਲ ਇਹ ਉਜਾੜ ਦੇ ਵਿੱਚ ਸਟੇਸ਼ਨ ਬਣਿਆ ਏ, ਅੱਜ ਨਹੀਂ ਜਦੋਂ ਵੀ ਬਣਿਆ ਸੀ ਉਜਾੜ 'ਚ। ਤੇ ਇੱਕ ਕਮਰਾ ਇਹਦਾ ਜਿਹੜਾ ਨਾ ਦਫ਼ਤਰ ਹੈ, ਇੱਕ ਹਾਲ ਹੈਗਾ ਏ ਜਿਹੜਾ ਕਿ ਮੁਸਾਫਰਖਾਨਾ ਹੈ। ਬਾਕੀ ਇੱਕ ਚੀਜ਼ ਤੁਹਾਨੂੰ ਦੱਸਣੀ ਕਿ ਉਦੋਂ ਨਾ ਜਿਹੜੇ ਸਟੇਸ਼ਨਾਂ 'ਤੇ ਕੋਈ ਜ਼ਿਆਦਾ ਨਲਕਿਆਂ ਦਾ ਇੰਤਜ਼ਾਮ ਨਹੀਂ ਸੀ ਨਾ ਹੁੰਦਾ ਪਾਣੀਆਂ ਦਾ, ਉੱਥੇ ਨਾ ਛੋਟੇ ਛੋਟੇ ਕੈਬਨ ਬਣਾਏ ਹੁੰਦੇ ਸਨ, ਪਾਣੀ ਦੇ ਵਿੱਚ ਘੜੇ ਰੱਖੇ ਜਾਂਦੇ ਹੁੰਦੇ ਸਨ 2, ਔਰ ਉੱਥੇ ਮਿੱਟੀ ਦੇ ਭਾਂਡੇ ਰੱਖੇ ਜਾਂਦੇ ਸਨ ਪਾਣੀ ਪੀਣ ਵਾਸਤੇ। ਇਹ ਉਹ ਕੈਬਨ ਜਿਹਦੇ ਵਿੱਚ ਪਾਣੀ ਦਾ ਰੱਖਿਆ ਜਾਂਦਾ ਹੁੰਦਾ ਸੀ ਘੜਾ। ਹੁਣ ਤੁਹਾਨੂੰ ਦਿਖਾ ਲਿਆ ਅੰਦਰੋਂ, ਇਹ ਦੇਖੋ, ਇਹ ਦੇਖੋ, ਇਹ 2 ਘੜਿਆਂ ਦੇ ਨਿਸ਼ਾਨ ਨੇ। ਇਹ ਵਿੱਚੋਂ ਜ਼ਮੀਨ ਖੋਤਰੀ ਹੈ ਥੋੜੀ ਜਿਹੀ ਫਰਸ਼, ਤਾਂ ਕਿ ਘੜਾ ਇੱਥੇ ਰੱਖਿਆ ਜਾਏ ਤੇ ਹਿੱਲੇ ਨਾ। ਦੂਸਰਾ ਇਹ ਵੇ, ਹਾਂਜੀ ਇਹ 2 ਘੜੇ ਨੇ। ਇਹਦੇ ਤੇ ਛੱਤ ਹੁੰਦੀ ਸੀ ਲੱਕੜੀ ਦੀ, ਹੱਟ ਇਹ ਨਾ ਹੱਟ ਜੀ ਬਣੀ ਹੈ। ਇਹ ਦੇਖੋ ਕੁੱਲੀ ਜੀ ਬਣੀ ਹੈ, ਇਹਦੇ ਤੇ ਨਾ ਐਸਾ ਲੱਕੜੀ ਦੀ ਛੱਤ ਹੁੰਦੀ ਸੀ, ਉਹ ਹੈ ਨਹੀਂ ਹੁਣ। ਅੱਛਾ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਦਾ ਕਿ ਬੜਿਆਂ ਬਜ਼ੁਰਗਾਂ ਕੋਲੋਂ ਮੈਂ ਜਦੋਂ ਗੱਲਾਂ ਪੁੱਛੀਆਂ ਨਾ ਰੇਲਵੇ ਦੇ ਹੱਲ ਨੇ ਨਾ, ਤੇ ਉਹਨਾਂ ਕਿਹਾ ਜੀ ਕਿ ਜਦੋਂ 47 ਤੋਂ ਪਹਿਲੇ ਨਾ 2 ਘੜੇ ਰੱਖੇ ਜਾਂਦੇ ਸਨ, ਇੱਕ ਹਿੰਦੂ ਸਿੱਖਾਂ ਦੇ ਪਾਣੀ ਪੀਣ ਵਾਸਤੇ, ਇੱਕ ਮੁਸਲਮਾਨਾਂ ਦੇ ਪਾਣੀ ਪੀਣ ਵਾਸਤੇ। ਔਰ ਜਿਹੜੇ ਮਾਸ਼ਕੀ ਹੁੰਦੇ ਸਨ ਉਹ ਬਕਾਇਦਾ ਉਹ ਆਵਾਜ਼ਾਂ ਲਾਉਂਦੇ ਸਨ ਜਦੋਂ ਟ੍ਰੇਨ ਆ ਕੇ ਖੜੀ ਹੁੰਦੀ ਸੀ ਨਾ ਪਲੇਟਫਾਰਮ ਦੇ ਉੱਤੇ, ਤੇ ਕਹਿੰਦੇ ਜੀ ਮੁਸਲਮਾਨਾਂ ਦਾ ਪਾਣੀ, ਦੂਸਰੇ ਕਹਿੰਦੇ ਜੀ ਹਿੰਦੂਆਂ ਦਾ ਪਾਣੀ। ਉਹ ਪਾਣੀ ਵੀ ਜਿਹੜਾ ਨਾ ਮਜ਼ਹਬ 'ਚ ਵੰਡਿਆ ਸੀ, ਇੱਕ ਦੂਸਰੇ ਦਾ ਜੂਠਾ ਪਾਣੀ ਨਹੀਂ ਸੀ ਪੀਣਾ ਹੁੰਦਾ। ਨਾ ਮੁਸਲਮਾਨ ਹਿੰਦੂ ਸਿੱਖਾਂ ਦਾ ਜੂਠਾ ਪੀਂਦੇ ਸਨ, ਤੇ ਨਾ ਹਿੰਦੂ ਸਿੱਖ ਮੁਸਲਮਾਨਾਂ ਦਾ ਜੂਠਾ ਪੀਂਦੇ ਸਨ। ਤੇ ਇਹ ਉਹਦਾ ਪਲੇਟਫਾਰਮ ਹੈ। ਅੱਛਾ ਇਸ ਪਲੇਟਫਾਰਮ ਦੀ ਖਾਸ ਗੱਲ ਇਹ ਵੀ ਕਿ ਇੱਥੇ ਇੱਕ ਹੀ ਲਾਈਨ ਹੈ, ਇਹ ਦੇਖੋ ਨਾ, ਲੂਪ ਲਾਈਨ ਤੇ ਮੇਨ ਲਾਈਨ ਇੱਕ ਹੀ ਹੈ। ਔਰ ਇਹ ਅੱਜ ਨਹੀਂ ਸ਼ੁਰੂ ਦੀ ਟ੍ਰੇਨ ਇਹਦੇ ਤੇ ਆ ਕੇ ਰੁਕਣੀ ਹੈ, ਤੇ ਇਹਦੇ ਤੋਂ ਸਵਾਰੀਆਂ ਬਹਿਣੀਆਂ ਨੇ, ਤੇ ਇਹਦੇ ਤੋਂ ਚੱਲ ਜਾਣੀਆਂ ਨੇ। ਇਹ ਕ੍ਰਾਸਿੰਗ ਵਾਲਾ ਸਟੇਸ਼ਨ ਨਹੀਂ। ਅਗਰ ਕ੍ਰਾਸਿੰਗ ਹੋਏ ਤੇ ਇਹ ਸਟੇਸ਼ਨ ਤੋਂ ਅੱਗੇ ਯਾਨੀ ਕਿ ਡੁਮਾਲੇ ਜਾਂ ਪਿੱਛੇ ਕਿਲ੍ਹਾ ਸੋਭਾ ਸਿੰਘ ਹੀ ਕਰ ਲਈ ਜਾਂਦੀ ਸੀ, ਇੱਥੇ ਨਹੀਂ ਜਿਹੜਾ ਨਾ ਇਹਦੀ ਕਦੀ ਕ੍ਰਾਸਿੰਗ ਪਈ। ਹੁਣ ਇਹ ਸਟੇਸ਼ਨ ਤੇ ਅਰਸਾ ਦਰਾਜ਼ ਤੋਂ ਕੋਈ ਟ੍ਰੇਨ ਨਹੀਂ ਖਲੋਂਦੀ ਕਿਉਂਕਿ ਉੱਜੜ ਚੁੱਕਿਆ। ਇੱਥੇ ਟੱਲੀ ਟੰਗੀ ਹੁੰਦੀ ਸੀ, ਲੋਹੇ ਦਾ ਇਸੋਂ ਦਾ ਇੱਕ ਗਾਡਰ ਹੁੰਦਾ ਸੀ, ਤੇ ਟੰਗਿਆ ਹੁੰਦਾ ਸੀ, ਉਹਨੂੰ ਟਨ ਟਨ ਕਰਕੇ ਨਾ ਤੇ ਟ੍ਰੇਨ ਦੀ ਆਮਦ ਦਾ ਐਲਾਨ ਕੀਤਾ ਜਾਂਦਾ ਹੁੰਦਾ ਸੀ। ਇਹ ਜਨਾਬ ਇਹਦਾ ਪਲੇਟਫਾਰਮ, ਠੀਕ ਹੈ ਜੀ। ਹੁਣ ਇੱਧਰੋਂ ਵੀ ਟੁੱਟ ਫੁੱਟ ਦਾ ਸ਼ਿਕਾਰ ਹੈ, ਇਹ ਚੰਦ ਇੱਟਾਂ ਰਹਿ ਗਈਆਂ ਨੇ, ਤੇ ਇਹ ਵੀ ਇੱਥੋਂ ਭੁਰਨਾ ਸ਼ੁਰੂ ਹੋ ਗਿਆ ਹੈ, ਕਿਉਂਕਿ ਹੁਣ ਸਟੇਸ਼ਨ ਬਿਲਕੁਲ ਜਿਹੜਾ ਨਾਕਾਬਲੇ ਇਸਤੇਮਾਲ ਬਣ ਕੇ ਮੇਰਾ ਖਿਆਲ ਹੈ ਜਸਟ ਇੱਕ ਰੇਲਵੇ ਦੇ ਕਾਗਜ਼ਾਂ ਦੇ ਵਿੱਚ ਸਟੇਸ਼ਨ ਹੀ ਹੈਗਾ ਏ, ਲੇਕਿਨ ਇਹਦਾ ਨਾ ਆਵਾਮ ਨੂੰ ਕੋਈ ਫਾਇਦਾ ਹੈ ਤੇ ਨਾ ਰੇਲਵੇ ਨੂੰ ਕੋਈ ਫਾਇਦਾ ਹੈ। ਇਹ ਦੇਖੋ ਨਾ। ਅੱਛਾ ਇਸ ਸਟੇਸ਼ਨ ਦੇ ਨਾਲ ਨਾ ਇੱਕ ਮੁਸਾਫਰਖਾਨਾ ਵੀ ਬਣਾਇਆ ਗਿਆ ਸੀ, ਇਹ ਉਹਦੀ ਮੈਂ ਤੁਹਾਨੂੰ ਜ਼ੂਮ ਕਰਕੇ ਬਿਲਡਿੰਗ ਵਿਖਾ ਲਣਾ। ਇਹ ਮੁਸਾਫਰਖਾਨਾ ਵੀ ਹੁਣ ਨਾਕਾਬਲੇ ਇਸਤੇਮਾਲ ਹੈ, ਤੇ ਇਹ ਸਟੇਸ਼ਨ ਹੈ, ਤੇ ਇਹ ਇਹਦਾ ਉਜੜਿਆ ਹੋਇਆ ਪਲੇਟਫਾਰਮ। ਤੇ ਇੱਕ ਚੀਜ਼ ਹੋਰ ਤੁਸੀਂ ਨੋਟ ਕਰਨਾ, ਇੱਥੇ ਇੱਕ ਸਾਈਨ ਬੋਰਡ ਲੱਗਾ ਹੁੰਦਾ ਸੀ ਜਦੋਂ ਪਲੇਟਫਾਰਮ ਦੇ ਸਟਾਰਟ ਦੇ ਉੱਤੇ ਜਾਂ ਆਖਰ ਤੇ, ਉਹਦੇ ਉੱਤੇ ਲਿਖਿਆ ਹੁੰਦਾ ਸੀ ਸਟੇਸ਼ਨ ਦਾ ਨਾਂ, ਇੱਥੇ ਲੱਗਾ ਹੁੰਦਾ ਸੀ। ਉਹ ਹੈ ਨਹੀਂ, ਲੇਕਿਨ ਸਾਨੂੰ ਨਜ਼ਰ ਆ ਰਿਹਾ ਕਿ ਸ਼ਾਇਦ ਇੱਥੇ ਡਿੱਗਾ ਹੈ। ਅਸੀਂ ਲੱਭਣ ਦੀ ਕੋਸ਼ਿਸ਼ ਕਰਨੇ ਆ, ਇਹ ਲੱਭ ਗਿਆ। ਇਹ ਜਨਾਬ ਅਲੀਪੁਰ ਸੈਦਾਂ ਦਾ ਜਿਹੜਾ ਨਾਂ ਇਹਦੇ ਤੇ ਲਿਖਿਆ ਹੋਣਾ, ਇਹ ਪਿਆ ਦਾ ਸਾਈਨ ਬੋਰਡ। ਇਹ ਦੇਖੋ ਤੁਸੀਂ, ਇਧਰੋਂ ਪੜਿਆ ਜਾਏਗਾ, ਪੜਿਆ ਕੀ ਜਾਣਾ, ਉੱਤੇ ਹੁਣ ਗਾਂਧੀ ਇੰਨਾ ਪਿਆ। ਬਹਰਹਾਲ ਇਹ ਹੈਗਾ ਏ ਉਹ ਸੀਮੈਂਟ ਦੀ ਤਖਤੀ ਜਿਹੜੀ ਇਸ ਤਰ੍ਹਾਂ ਇੱਥੇ ਲੱਗੀ ਹੁੰਦੀ ਸੀ ਪਲੇਟਫਾਰਮ ਦੇ ਉੱਤੇ, ਉੱਤੇ ਲਿਖਿਆ ਹੁੰਦਾ ਸੀ ਸਟੇਸ਼ਨ ਦਾ ਨਾਂ, ਤੇ ਹਲੇ ਵੀ ਲਿਖਿਆ ਤਾਂ ਅਲੀਪੁਰ ਸੈਦਾਂ ਸ਼ਰੀਫ, ਠੀਕ ਹੈ ਜੀ। ਇਹ ਪਲੇਟਫਾਰਮ ਇੱਥੋਂ ਸਟਾਰਟ ਹੋ ਜਾਂਦਾ। ਇਹ ਦੇਖੋ ਨਾ, ਇਹਦੀ ਲੂਪ ਲਾਈਨ ਦਾ ਜਿਹੜਾ ਇਹ ਬਣਿਆ ਦਾ, ਖੈਰ ਇਹਦੀ ਲੂਪ ਲਾਈਨ ਤਾਂ ਹੈ ਕੋਈ ਨਹੀਂ, ਇੱਥੋਂ ਪਲੇਟਫਾਰਮ ਇਹ ਸਟਾਰਟ ਹੁੰਦਾ ਇੱਥੋਂ, ਤੇ ਇਹ ਪਿਆ ਦਾ ਬੋਰਡ। ਅੱਛਾ ਇੱਕ ਚੀਜ਼ ਹੋਰ ਤੁਹਾਨੂੰ ਦੱਸ ਦਿਆਂ ਕਿ ਇਹ ਇਹਦਾ ਨਾ ਮਾਲ ਗੱਡੀ ਦਾ ਪਲੇਟਫਾਰਮ ਹੈ, ਇਹ ਵੀ ਹੁਣ ਬਰਬਾਦ ਹੋ ਗਿਆ। ਇਹ ਸਮਾਨ ਆਉਂਦਾ ਹੁੰਦਾ ਸੀ ਜਿੱਥੋਂ ਵੀ ਕਿਤੋਂ, ਖਾਦਾਂ, ਪੱਥਰ, ਲੱਕੜ, ਹੋਰ ਅਨਾਜ, ਤੇ ਇਹ ਇੱਥੇ ਆ ਕੇ ਮਾਲ ਗੱਡੀ ਦੇ 2-3 ਡੱਬੇ ਲੱਗ ਜਾਂਦੇ ਹੁੰਦੇ ਸਨ, ਉਹਨਾਂ ਤੋਂ ਸਮਾਨ ਇਹ ਪਲੇਟਫਾਰਮ ਦੇ ਉੱਤੇ ਲੱਥਦਾ ਹੁੰਦਾ ਸੀ। ਤੇ ਇਹ ਇਹਦਾ ਜਿਹੜਾ ਨਾ ਉਹ ਟੱਕਰ ਹੈਗੀ, ਐਂਡ ਹੈਗਾ। ਇੱਧਰੋਂ ਜਨਾਬ ਲੂਪ ਲਾਈਨ ਆਉਂਦੀ ਸੀ, ਤੇ ਇੱਥੇ ਆ ਕੇ ਤੇ ਮਾਲ ਗੱਡੀ ਦੇ ਨਾਲ ਲੱਗ ਜਾਂਦੀ ਸੀ। ਦੂਸਰੀ ਸਾਈਡ ਦੇ ਉੱਤੇ ਇਹਦਾ ਜਿਹੜਾ ਨਾ ਸਮਾਨ ਉਹ ਲਾ ਕੇ ਰੱਖਿਆ ਜਾਂਦਾ ਹੁੰਦਾ ਸੀ। ਇਹ ਦੇਖੋ ਨਾ, ਇਹ ਪਲੇਟਫਾਰਮ ਉਹਦਾ ਆ ਗਿਆ, ਠੀਕ ਹੈ ਜੀ। ਇੱਥੇ ਲਾਈਨ ਮਾਲ ਗੱਡੀ ਦੀ ਲਾਈਨ ਹਲੇ ਵੀ ਹੈ, ਲੇਕਿਨ ਹੁਣ ਉੱਤੇ ਗੰਦ ਆ ਗਿਆ, ਤੇ ਇਹ ਪਲੇਟਫਾਰਮ ਭੁਰ ਗਿਆ।
ਇਹ ਜਨਾਬ ਆ ਗਿਆ ਇਹਦਾ ਜਿਹੜਾ ਕਿ ਟ੍ਰੇਨ ਦਾ ਸਾਰਾ ਮਾਲ ਗੱਡੀ ਦਾ ਸਿਸਟਮ ਸੀ ਇੱਥੇ। ਇਹ ਜੇ ਪਿਆ ਸਾਰਾ ਕੁਝ ਦੋਸਤੋ, ਉਹ ਜੜ ਗਿਆ ਸਭ ਕੁਝ। ਅੱਛਾ ਆਖਰ ਤੇ ਤੁਹਾਨੂੰ ਇੱਕ ਹੋਰ ਚੀਜ਼ ਵੀ ਮੈਂ ਵਿਖਾਲਣਾ ਵਾ, ਇਹ ਸਿਗਨਲ ਹੈ ਠੀਕ ਹੈ ਨਾ। ਇਹ ਸਿਗਨਲ ਵੀ ਹੁਣ ਜਿਹੜਾ ਨਾ ਸਿਰਫ ਖੰਭਾ ਹੀ ਰਹਿ ਗਿਆ, ਇਹਦੇ ਕੋਲ ਚੱਲਦੇ ਆ ਠੀਕ ਹੈ ਨਾ। ਇਹ ਆ ਗਿਆ ਜੀ ਖੰਭਾ, ਸਿਗਨਲ ਇਹਦੇ ਉੱਤੇ ਲੱਗਾ ਹੁੰਦਾ ਸੀ ਜਿਹੜਾ ਕਿ ਹੁਣ ਟੁੱਟ ਗਿਆ ਦਾ। ਤੇ ਇਹ ਦੀਆਂ ਸੀੜੀਆਂ ਜਿਹੜਾ ਕਿ ਉੱਤੇ ਬੱਤੀ ਰਾਤ ਨੂੰ ਸਿਗਨਲ ਵਾਸਤੇ ਜਿਹੜੀ ਜਲਾਉਣ ਜਾਂਦਾ ਹੁੰਦਾ ਸੀ, ਰੇਲਵੇ ਦਾ ਮੁਲਾਜ਼ਮ ਇਹਦੇ ਨਾਲ ਉੱਤੇ ਚੜ੍ਹਦਾ ਹੁੰਦਾ ਸੀ। ਅੱਛਾ ਇਹ ਤੁਹਾਨੂੰ ਇੱਕ ਨਵਾਂ ਮੈਂ ਬਹਾਲਣਾ, ਤੁਸੀਂ ਘੱਟ ਹੀ ਵੇਖੋ ਨਾ, ਲੀਵਰ ਸਿਗਨਲ ਡਾਊਨ ਕਰਨ ਵਾਲਾ। ਇਹ ਦੇਖੋ ਇਹ ਇਹਦਾ ਹੱਥ ਨਾ ਇਹ ਸਿਗਨਲ ਡਾਊਨ ਕਰਨ ਵਾਲਾ ਜਿਹੜਾ ਨਾ ਲੱਗਿਆ, ਇਹ ਦੇਖੋ। ਠੀਕ ਹੈ ਜੀ। ਅੱਗੇ ਤੁਸੀਂ ਦੇਖਿਆ ਹੋਣਾ ਕਿ ਯਾਦ ਇੱਕ ਉਹ ਝਕੜੀ ਜਿਹੀ ਹੁੰਦੀ ਹੈ ਜਿਹਨੂੰ ਘੁਮਾਇਆ ਜਾਂਦਾ ਤੇ ਸਿਗਨਲ ਡਾਊਨ ਜਾਂ ਅਪ ਕੀਤਾ ਜਾਂਦਾ, ਤੇ ਜਾਂ ਹੁੰਦਾ ਹੈ ਉਹ ਲੀਵਰ ਜਿਹੜਾ ਕਿ ਖਿੱਚਿਆ ਜਾਂਦਾ ਜ਼ੋਰ ਦੇ ਨਾਲ। ਲੇਕਿਨ ਇਹ ਤੁਹਾਨੂੰ ਇੱਕ ਐਸੀ ਚੀਜ਼ ਵਿਖਾਲੀ ਹੈ ਕਿ ਛੋਟਾ ਸਟੇਸ਼ਨ ਇਹਨੂੰ ਟੇਸ਼ ਨਹੀਂ ਆਉਂਦੇ ਸਨ। ਇਹ ਦੇਖੋ ਇਹ ਇਹਦੇ ਲੀਵਰ ਨੇ, ਇਹਦੇ ਨਾਲ ਹੀ ਉੱਤੇ ਜਿਹੜਾ ਨਾ ਇਹਨੂੰ ਖਿੱਚਿਆ ਜਾਂਦਾ ਹੁੰਦਾ ਸੀ ਨਾ, ਜਿੱਦਾਂ ਦੇਖਣਾ ਇਹ ਠੀਕ ਹੈ ਨਾ। ਇਹ ਦਾ ਸਿਸਟਮ ਸੀ। ਕੈਸੇ ਕਿ ਚੀਜ਼ਾਂ ਤੁਹਾਨੂੰ ਹਾਈਆਂ ਨੇ ਹਾਂਜੀ, ਕੋਈ ਵਹਾਏਗਾ ਇਸ ਤਰ੍ਹਾਂ ਦੀ ਚੀਜ਼ਾਂ ਜੰਗਲਾਂ 'ਚ ਆ ਕੇ? ਕੋਈ ਬੰਦਾ ਬਚਨ ਨਹੀਂ ਚਾਜ ਫਿਰੇ ਹਾਂਜੀ। ਸਿਰਫ ਇਸ ਲਈ ਕਰੀਦਾ ਕਿ ਤੁਹਾਨੂੰ 47 ਤੇ ਜੁੜੀਆਂ ਯਾਦਾਂ ਉਹਨਾਂ ਦੀ ਵੀਡੀਓ ਜਿਹੜੀ ਬਣਾ ਵਿਖਾਈ ਜਾਏ। ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ। ਉਹਦੀ ਰੀਜ਼ਨ ਇਹ ਵੇ ਕਿ ਉਹਨਾਂ ਲੋਕਾਂ ਤੱਕ ਵੀ ਪਹੁੰਚੇ ਜਿਨ੍ਹਾਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਲੇਕਿਨ ਮੇਰੀਆਂ ਵੀਡੀਓ ਵੇਖਣਾ ਚਾਹੁੰਦੇ ਨੇ। ਉਹ ਬਾਬੇ ਮਾਈਆਂ ਜਿਨ੍ਹਾਂ ਦੀਆਂ 47 ਦੀਆਂ ਯਾਦਾਂ ਜੁੜੀਆਂ ਨੇ ਉਹਨਾਂ ਤੱਕ ਪਹੁੰਚ ਜੇ। ਉਹ ਆਪੀ ਤੇ ਨਾ ਮੋਬਾਈਲ ਇਸਤੇਮਾਲ ਕਰ ਸਕਦੇ, ਉਹਨਾਂ ਨੂੰ ਕੱਢ ਕੇ ਵਿਖਾ ਲਿਆ ਕਰੋ। ਜਿੱਥੇ ਰਹੋ ਖੁਸ਼ ਰਹੋ। ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।